ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ ਨਾ ਆਈ ਤਾਂ ਇੱਥੇ ਰਾਜ ਹੋਊਗਾ ਉਹਨਾਂ ਦਾ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ। ਹੁਣ ਉਹ ਕਿਹਨਾਂ ਤੇ ਨਿਸ਼ਾਨਾ ਲਾ ਰਹੇ ਨੇ, ਕਿਹੜੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਨੇ, ਇਹਦੇ ਬਾਰੇ ਕੋਈ ਕਹਿਣ ਦੀ ਲੋੜ ਨਹੀਂ ਹੈ। ਹੁਣ ਇੰਡੀਆ ਇੰਪਲਾਇਮੈਂਟ ਰਿਪੋਰਟ 2024 ਆਈ ਹੈ, ਜਿਹਦੇ ਵਿੱਚ ਦੇਸ਼ ਦੇ ਵਿੱਚ ਮੌਜੂਦਾ ਬੇਰੁਜ਼ਗਾਰੀ ਦੀ ਜਿਹੜੀ ਸਥਿਤੀ ਹੈ, ਉਹਨੂੰ ਸਮਝਣ ਦੇ ਲਈ ਕਾਫੀ ਜਿਹੜੀ ਹੈ ਉਹ ਮਦਦ ਕਰਦੀ ਹੈ। ਇਸ ਰਿਪੋਰਟ ਦੇ ਵਿੱਚ ਸੰਨ 2000 ਤੋਂ ਲੈ ਕੇ 2022 ਦੇ 2 ਦਹਾਕਿਆਂ ਦੇ ਦੌਰਾਨ ਬੇਰੁਜ਼ਗਾਰੀ ਦੇ ਜਿਹੜੇ ਵੱਖ-ਵੱਖ ਪਹਿਲੂ ਹੈ ਜਾਂ ਸਮੱਸਿਆਵਾਂ, ਉਹਨਾਂ ਦਾ ਅਧਿਐਨ ਕੀਤਾ ਗਿਆ, ਉਹਨਾਂ ਦੇ ਉੱਤੇ ਖੋਜ ਕੀਤੀ ਗਈ ਹੈ ਤੇ ਇਹ ਦੱਸਿਆ ਗਿਆ ਹੈ ਕਿ ਸਾਲ 2000 ਤੋਂ ਲੈ ਕੇ 2012 ਦੇ ਦਰਮਿਆਨ ਵਿਕਾਸ ਦੀ ਜਿਹੜੀ ਦਰ ਆ ਉਹ ਪ੍ਰਤੀ ਸਾਲ 6.2% ਦੀ ਰਹੀ ਹੈ, ਪਰ ਰੁਜ਼ਗਾਰ ਦੀ ਸਾਲਾਨਾ ਦਰ ਸਿਰਫ 1.6% ਰਹੀ ਹੈ, ਮਤਲਬ ਕਿ ਬਹੁਤ ਘੱਟ ਹੈ। ਇਸੇ ਤਰ੍ਹਾਂ ਜੇਕਰ 12 ਤੋਂ ਲੈ ਕੇ 19 ਤੱਕ ਦੇ ਆਪਾਂ ਦੇਖੀਏ ਤਾਂ ਇਹ ਜਿਹੜੀ ਵਿਕਾਸ ਦੀ ਦਰ ਆ ਇਹ ਹੋਰ ਸੁਧਰੀ ਤੇ ਇਹ 6.7% ਦੀ ਰਹੀ, ਪਰ ਰੁਜ਼ਗਾਰ ਦੇ ਮੌਕੇ ਮਹਿਜ਼ 0.1% ਵਧੇ। ਇਹ ਦੱਸਦੇ ਨੇ ਕਿ ਆਰਥਿਕ ਵਿਕਾਸ ਜਿਹੜੀ ਆ ਜਾਂ ਆਰਥਿਕ ਵਿਕਾਸ ਦਾ ਜਿਹੜਾ ਅਸੀਂ ਦਾਅਵਾ ਦੱਸਦੇ ਹਾਂ ਜਾਂ ਜਿਹੜੀ ਰੁਜ਼ਗਾਰ ਦੀ ਦਰ ਹੈ, ਇਹਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ। ਦੇਸ਼ ਦੇ ਵਿੱਚ ਖੁੱਲੀ ਬੇਰੁਜ਼ਗਾਰੀ ਦੀ ਦਰ ਸਾਲ 2000 ਤੋਂ ਲੈ ਕੇ 2012 ਦੇ ਸਮੇਂ ਦੇ ਵਿੱਚ ਮਹਿਜ਼ 2 ਤੋਂ 3% ਦੀ ਸੀ, ਜਿਹੜੀ ਕਿ 2012 ਤੋਂ ਲੈ ਕੇ 19 ਦੇ ਦਰਮਿਆਨ ਕਾਫੀ ਜ਼ਿਆਦਾ ਵੱਧ ਕੇ 5.8% ਤੇ ਪਹੁੰਚ ਗਈ। ਹੁਣ ਆਪਾਂ ਅਕਸਰ ਤੁਸੀਂ ਰਿਪੋਰਟਾਂ ਦੇ ਵਿੱਚ, ਤੁਸੀਂ ਪੰਜਾਬੀ ਰੇਡੀਓ ਐਸਏ ਦੇ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਜਿਹੜੀ ਇੱਕ ਗੱਲ ਸੁਣੀ ਹੋਣੀ ਆ, ਜਦੋਂ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੀ ਭਾਰਤ ਦੀ ਜਿਹੜੀ ਆਰਥਿਕਤਾ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਰਮਨੀ ਤੇ ਜਾਪਾਨ ਨੂੰ ਵੀ ਪਛਾੜ ਦੇਊਗੀ ਤੇ ਇਹ ਤੀਜੇ ਨੰਬਰ ਤੇ ਆ ਜਾਊਗਾ। ਭਾਰਤ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਦੇ ਵਿੱਚ ਪਹਿਲੀਆਂ 2 ਆਰਥਿਕਤਾ ਦੇ ਨਾਲ ਤੀਜੀ ਆਰਥਿਕਤਾ, ਇਸ ਵੇਲੇ 5ਵੀਂ ਹੈ। ਤੇ ਆਪਾਂ ਉਦੋਂ ਇੱਕ ਰਿਪੋਰਟ ਕੀਤੀ ਸੀ, ਉਦੋਂ ਇੱਕ ਫੈਕਟ ਚੈੱਕ ਪ੍ਰੋਗਰਾਮ ਕੀਤਾ ਸੀਗਾ ਕਿ ਕੀ ਤੁਹਾਡੇ ਲੋਕ, ਤੁਹਾਡੀ ਜਿਹੜੀ ਜਨਤਾ ਹੈ, ਤੁਹਾਡੇ ਜਿਹੜੇ ਆਮ ਨਿਰਵਾਹ ਕਰਨ ਵਾਲੇ ਲੋਕ ਆ, ਕੀ ਉਹ ਇੰਗਲੈਂਡ ਤੋਂ ਬਿਹਤਰ ਜੀਵਨ ਜਿਉ ਰਹੇ ਨੇ? ਕਿ ਉਹਨਾਂ ਦੀ ਜਿਹੜੀ ਇੱਕ ਦਰ ਹੈ ਜਾਂ ਕਹਿ ਲਈਏ ਕਿ ਉਹਨਾਂ ਦੀ ਜਿਹੜੀ GDP ਹੈ ਜਾਂ ਉਹਨਾਂ ਦੀ ਜਿਹੜੀ ਆਮਦਨ ਹੈ, ਕਿ ਉਹ ਇੰਗਲੈਂਡ ਦੇ ਲੋਕਾਂ ਨਾਲੋਂ ਜ਼ਿਆਦਾ ਹੈ? ਕਿਉਂਕਿ ਇੰਗਲੈਂਡ 6ਵੇਂ ਨੰਬਰ ਤੇ ਹੈ, ਇੰਗਲੈਂਡ ਤੁਹਾਡੇ ਨਾਲੋਂ ਪਛੜ ਗਿਆ। ਠੀਕ ਹੈ, ਇਹ ਗੱਲ ਚੰਗੀ ਹੈ, ਤੁਸੀਂ ਤੁਹਾਡਾ ਕਲੇਮ, ਆਪਾਂ ਇਹ ਨਹੀਂ ਕਹਿੰਦੇ ਤੁਸੀਂ ਗਲਤ ਕਲੇਮ ਕਰ ਰਹੇ ਹੋ, ਬਿਲਕੁਲ ਉਹ ਕਲੇਮ ਸਹੀ ਹੈ, ਪਰ ਕੀ ਤੁਹਾਡੇ ਲੋਕ ਇੰਗਲੈਂਡ ਦੇ ਬਰਾਬਰ ਦੀਆਂ ਸਹੂਲਤਾਂ ਮਾਣ ਰਹੇ ਨੇ ਜਿਹੜਾ ਉੱਥੋਂ ਦਾ ਜੀਵਨ ਪੱਧਰ ਹੈ? ਤੁਹਾਡੇ ਲੋਕ ਕਰੋਨਾ ਦੇ ਵਿੱਚ ਉਹਨਾਂ ਨੂੰ ਬੈੱਡ ਤੱਕ ਨਹੀਂ ਮਿਲਦਾ, ਸ਼ਮਸ਼ਾਨ ਘਾਟ ਦੇ ਵਿੱਚ ਸਾੜਨ ਦੇ ਲਈ, ਮੁਰਦਾ ਸਾੜਨ ਦੇ ਲਈ ਥਾਂ ਨਹੀਂ ਬਚੀ। ਤੁਹਾਡੇ ਡੈਮੋਕ੍ਰੇਸੀ ਦਾ ਦਾਇਰਾ ਇੰਨਾ ਕੁ ਖੁੱਲ੍ਹਾ ਹੈ ਕਿ ਜੇਕਰ ਕੋਈ ਰਿਪੋਰਟ ਵੀ ਕਰ ਦਿੰਦਾ, ਤੁਸੀਂ ਉੱਥੇ ਹੱਥ ਨੇ ਛਾਪਾ ਮਾਰ ਦਿੰਦੇ ਹੋ। ਦੈਨਿਕ ਭਾਸਕਰ ਤੇ BBC ਨਿਊਜ਼ ਇਹਦੇ ਪ੍ਰਤੱਖ ਉਦਾਹਰਨਾਂ ਨੇ। ਤੁਹਾਡੇ ਜੇ ਕੋਈ ਪੱਤਰਕਾਰ ਮਿਡ ਡੇ ਮੀਲ ਤੇ ਸਟੋਰੀ ਕਰ ਦੇਵੇ ਉਹ ਤੇ ਦੱਸ ਦੇਵੇ ਕਿ ਜਵਾਕ ਨੂਣ ਦੇ ਨਾਲ ਰੋਟੀ ਖਾ ਰਹੇ ਨੇ, ਤੇ ਉਹ ਤੇ ਤੁਸੀਂ ਪਰਚਾ ਪਾ ਕੇ ਅੰਦਰ ਡੱਕ ਦਿੰਦੇ ਆ। ਤੇ 80 ਕਰੋੜ ਆਬਾਦੀ ਤੁਹਾਡੀ ਮੁਫਤ ਦੇ ਰਾਸ਼ਨ ਤੇ ਡਿਪੈਂਡ ਹੈ। ਤੇ ਜਿਹੜਾ GDP ਹੈ, ਇੱਕ ਤਾਂ GDP ਹੈ ਜਿਹੜੀ ਦੇਸ਼ ਦੇ ਵਿੱਚ ਕਾਊਂਟ ਕੀਤੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਕਿੰਨੀ ਹੈ ਜਾਂ ਦੇਸ਼ ਦੀ ਵਿਕਾਸ ਦਰ ਕਿੰਨੀ ਹੈ। ਇੱਕ ਹੈ ਗਲੋਬਲ ਹੈਪੀਨੈਸ ਇੰਡੈਕਸ, ਜਿਹੜਾ ਕਿ ਕੁਝ ਦੇਸ਼ਾਂ ਦੇ ਵਿੱਚ ਹੀ ਕਰਵਾਇਆ ਜਾਂਦਾ ਹੈ। ਉਸ ਇੰਡੈਕਸ ਦਾ ਮਤਲਬ ਇਹ ਹੈ ਕਿ ਕੀ ਆਰਥਿਕਤਾ ਛੱਡ ਦਿਓ, ਕਈ ਥਾਵਾਂ ਤੇ ਇਹ ਵੀ ਹੈ ਕਿ ਲੋਕ ਡਿਪਰੈਸਡ ਨੇ, ਉਹ ਅਮੀਰ ਨੇ, ਉਹਨਾਂ ਦੇ ਉੱਤੇ ਕਰਜ਼ਿਆਂ ਦਾ ਬੋਝ ਵੀ ਹੈ, ਉਹਨਾਂ ਦੇ ਕਾਰੋਬਾਰ ਵੀ ਚੱਲ ਰਹੇ ਨੇ, ਪਰ ਉਹ ਖੁਸ਼ ਨਹੀਂ ਗੇ। ਕੁਝ ਦੇਸ਼ਾਂ ਨੇ ਪਹਿਲ ਕੀਤੀ ਕਿ ਆਪਾਂ ਖੁਸ਼ੀ ਵਾਲਾ ਇੰਡੈਕਸ ਵੀ ਵੇਖਣਾ ਕਿ ਲੋਕ ਖੁਸ਼ ਕਿੰਨੇ ਨੇ, ਔਰ ਇਹ ਤਾਂ ਕੁਝ ਦੇਸ਼ਾਂ ਦੀ ਥਾਂ ਤੇ ਦੁਨੀਆ ਭਰ ਦੇ ਵਿੱਚ ਹੋਣਾ ਚਾਹੀਦਾ ਕਿ ਤੁਹਾਡਾ ਨਾਗਰਿਕ ਖੁਸ਼ ਹੈ, ਤੁਹਾਡਾ ਉਹਦੀ ਜਿਹੜੀ ਇੱਕ ਆਪਾਂ ਕਹਿ ਲਈਏ ਕਿ ਡਿਗਨਿਟੀ ਹੈ ਉਹ ਹਰਟ ਤਾਂ ਨਹੀਂ ਹੋ ਰਹੀ, ਉਹ ਇੰਟੀਗ੍ਰਿਟੀ ਦੇ ਨਾਲ ਆਪਣੀ ਜ਼ਿੰਦਗੀ ਜਿਉ ਰਿਹਾ, ਉਹ ਸ਼ਾਨ ਦੇ ਨਾਲ ਜਿਉ ਰਿਹਾ, ਉਹ ਤੁਹਾਡੇ ਮੁਫਤ ਰਾਸ਼ਨ, ਮੁਫਤ ਸਫ਼ਰ, ਮੁਫਤ ਬਿਜਲੀ ਤੇ ਤਾਂ ਡਿਪੈਂਡੈਂਟ ਨਹੀਂ ਹੈ ਨਾ। ਅਸੀਂ ਬਹੁਤ ਵਾਰ ਇਹ ਚਰਚਾ ਅਕਸਰ ਹੀ ਕਰਦੇ ਹਾਂ ਕਿ ਡੈਮੋਕ੍ਰੇਟਿਕ ਸਿਸਟਮ ਨੂੰ ਵੈਲਫੇਅਰਿੰਗ ਸਟੇਟ ਕਿਹਾ ਜਾਂਦਾ ਹੈ। ਵੈਲਫੇਅਰ ਦਾ ਮਤਲਬ ਕਿ ਉਹ ਸਟੇਟ ਜਿਹੜੀ ਨਾਗਰਿਕਾਂ ਦੀ ਭਲਾਈ ਦੇ ਲਈ ਕੰਮ ਕਰਦੀ ਹੈ। ਪਰ ਇੱਥੇ ਸਾਡੇ ਦੇਸ਼ ਦੇ ਜਿਹੜੇ ਰਾਜਨੇਤਾ ਨੇ, ਸਾਡੇ ਦੇਸ਼ ਦੇ ਜਿਹੜੇ ਲੀਡਰ ਨੇ, ਔਰ ਸਾਰੇ ਹੀ ਇਹ ਨਹੀਂਗਾ ਕਿ ਫਲਾਨਾ ਚੰਗਾ ਤੇ ਔਂਕਾ ਚੰਗਾ, ਇਹਦੇ 'ਚ ਇਹਨਾਂ ਨੂੰ ਕੋਈ ਕੈਟਾਗਰੀਜ਼ ਕਰਨ ਦੀ ਲੋੜ ਨਹੀਂ, ਇਹ ਸਾਰੇ ਇੱਕੋ ਹੀ ਨੇ। ਇਹਨਾਂ ਨੇ ਲੋਕਾਂ ਨੂੰ ਉਹ ਚੀਜ਼ ਛੱਡ ਕੇ, ਵੈਲਫੇਅਰਿੰਗ ਵਾਲੀ ਛੱਡ ਕੇ, ਇਹਨਾਂ ਨੇ ਲੋਕਾਂ ਨੂੰ ਮੰਗਣ ਵਾਲੇ ਪਾਸੇ ਲਾ ਦਿੱਤਾ ਕਿ ਤੁਸੀਂ ਸਭ ਤੋਂ ਵੱਡਾ ਐਲਾਨ ਕਰੋ, ਵੱਡੇ ਤੋਂ ਵੱਡੀ ਚੀਜ਼ ਸਾਨੂੰ ਦਿਓ, ਫਿਰ ਅਸੀਂ ਉੱਧਰ ਆਵਾਂਗੇ। ਸਿੱਟੇ ਵਜੋਂ ਸਾਡੇ ਵਿੱਚ, ਸਾਡੇ ਸਿਸਟਮ ਦੇ ਵਿੱਚ ਲੋਕਾਂ ਦਾ ਜਿਹੜਾ ਮੁਰਾਲ ਆ ਉਹ ਡਾਊਨ ਹੋਇਆ। ਅਸੀਂ ਜਿਹੜੀ ਇੱਕ ਸਾਖਰਤਾ ਕਹਿ ਦਿੰਦੇ ਹਾਂ ਨਾ, ਪੋਲੀਟੀਕਲ ਸਾਖਰਤਾ, ਅਸੀਂ ਉਸ ਪਾਸੇ ਜਾਣ ਦੀ ਬਜਾਏ ਅਸੀਂ ਐਲਾਨ ਦੇਖਦੇ ਹਾਂ ਕਿ ਕਿਹੜਾ। ਹੁਣ ਜਿਵੇਂ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਜੇਕਰ ਮੈਂ ਖੁਦ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਹਾਂ, ਹੁਣ ਸਾਡੇ ਕਿਸਾਨ ਭਰਾ ਕਹਿ ਦਿੰਦੇ ਆ ਕਿ ਸਾਨੂੰ ਮੋਟਰਾਂ ਦੇ ਬਿੱਲ ਨਹੀਂ ਆਉਂਦੇ। ਅਸੀਂ ਕਹਿੰਦੇ ਹਾਂ ਕਿ ਸਾਨੂੰ ਮੋਟਰਾਂ ਦੇ ਬਿੱਲ ਲਾਓ, ਕੋਈ ਗੱਲ ਨਹੀਂ,
ਅਸੀਂ ਭਰ ਦਿਆਂਗੇ, ਪਰ ਸਾਡੇ ਕਣਕ ਝੋਨੇ 'ਚ ਉਹਨੂੰ ਐਡ ਕਰੋ, ਜਿਹੜਾ ਅਸੀਂ ਬਿੱਲ ਭਰਾਂਗੇ ਉਹ ਸਾਡਾ ਖਰਚਾ ਹੈ ਫਸਲ ਨੂੰ ਪੈਦਾ ਕਰਨ ਦੇ ਵਿੱਚ, ਸਾਡੀ ਦਿਹਾੜੀ ਐਡ ਕਰੋ। ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ, C2+ ਜਿਹੜਾ ਫਾਰਮੂਲਾ ਹੈ, ਉਸ ਫਾਰਮੂਲੇ ਦੇ ਤਹਿਤ ਜਿਹਦੇ 'ਚ ਕਿਸਾਨ ਦੀ ਦਿਹਾੜੀ, ਕਿਸਾਨ ਦੀ ਮਸ਼ੀਨਰੀ ਦੀ ਘਿਸਾਈ, ਉਸ ਪਰਿਵਾਰ ਜਿਹੜਾ ਪਰਿਵਾਰ ਉਹਦੇ ਮਗਰ ਰੋਟੀ ਲੈ ਕੇ ਜਾਂਦਾ ਹੈ, ਇੱਕ ਉਹਦਾ ਨੌਜਵਾਨ ਪੁੱਤ ਧੀ ਹੈ ਜਿਹੜਾ ਕਾਲਜ ਦੇ ਵਿੱਚੋਂ ਪੜ੍ਹ ਕੇ ਆ ਕੇ ਉਹਦੇ ਨਾਲ ਲੱਗਦਾ, ਪੱਠੇ ਕੁਤਰਦਾ, ਪੱਠੇ ਵੜਦਾ, ਡੰਗਰ ਚੋਂਦਾ, ਧਾਰਾਂ ਕੱਢਦਾ, ਸੋ ਉਹਨੂੰ ਵੀ ਵਿੱਚ ਐਡ ਕਰੋ। ਇਹ ਥੋੜਾ ਕਿ ਇਕੱਲਾ ਕਿਸਾਨ ਵਿਚਾਰਾ ਖੇਤ ਦੇ ਵਿੱਚ ਕੰਮ ਕਰਦਾ, ਤੁਸੀਂ ਉਹਨੂੰ ਕਹਿੰਦਾ ਜੀ ਹਾਂਜੀ ਅਸੀਂ ਆਹ ਕਰਾਵਾਂਗੇ, ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਦੇ ਰਹੇ ਹਾਂ। ਅੱਖੀਂ ਘੱਟਾ ਹੈ ਸਾਰੀ ਗੱਲ ਕਿ ਸਵਾਮੀਨਾਥਨ ਕਮਿਸ਼ਨ ਦੇ ਰਿਪੋਰਟ ਦੇ ਮੁਤਾਬਕ ਕੋਈ ਵੀ ਬੀਜੇਪੀ ਦਾ ਲੀਡਰ ਬੁਲਾ ਰਿਹਾ ਇਸ ਗੱਲ ਤੇ ਬਹਿਸ ਕਰ ਲਵੇ। ਮੇਰੇ ਨਾਲ ਕੀ ਕਿ ਕਿਸਾਨ ਦੇ ਨਾਲ ਹੀ ਕਰ ਲਓ ਤੁਸੀਂ ਕਿ ਤੁਹਾਨੂੰ ਉਸ ਉਜਰਤ ਦੇ ਬਰਾਬਰ ਮਿਲ ਰਿਹਾ। ਕਹਿਣ ਤੋਂ ਭਾਵ ਇਹ ਹੈ ਕਿ ਬਿਜਲੀ ਮਾਫ ਹੋ ਗਈ ਸਾਡੀ, ਪਾਣੀ ਅਸੀਂ ਕੱਢ ਲਿਆ ਸਾਰਾ ਜਿਹੜਾ ਧਰਤੀ ਹੇਠਲਾ ਸੀ, ਸਾਧਨ ਅਸੀਂ ਆਪਦੇ ਸਮਾਪਤ ਕਰ ਲਏ, ਤੇ ਫਾਇਦਾ ਕਿਹਨੂੰ ਹੋ ਗਿਆ? ਫਾਇਦਾ ਉਹਨਾਂ ਨੂੰ ਹੋ ਗਿਆ ਜਿਨ੍ਹਾਂ ਨੇ ਚੌਲ ਖਾਣਾ। ਕੀ ਫਾਇਦਾ ਹੋ ਗਿਆ? ਉਹਨਾਂ ਨੂੰ ਸਸਤਾ ਮਿਲ ਗਿਆ। ਜੇਕਰ ਸਾਡੀ ਬਿਜਲੀ ਦੀ ਕੀਮਤ ਉਹਦੇ 'ਚ ਐਡ ਕੀਤੀ ਹੁੰਦੀ, ਸਾਡਾ ਝੋਨਾ ਵਿਕਦਾ 2700-2800 ਨੂੰ, ਸਾਨੂੰ ਕੀ ਮਾੜਾ ਸੀ? ਸਾਡੀ ਕਣਕ ਵਿਕਦੀ 3000-3200 ਨੂੰ, ਹੁਣ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਭਾਅ ਮਿਲਣਾ ਸੀਗਾ, ਤੇ ਸਾਨੂੰ ਕੀ ਮਾੜਾ ਸੀ? ਅਸੀਂ ਬਿੱਲ ਭਰ ਦਿੰਦੇ ਖੁਸ਼ੀ-ਖੁਸ਼ੀ। ਸਗੋਂ ਇਹੀ ਸਰਕਾਰ ਕਹਿੰਦੀ ਕਿ ਝੋਨਾ ਕਣਕ ਬਹੁਤ ਮਹਿੰਗਾ ਸਾਨੂੰ ਮਿਲਦਾ, ਅਸੀਂ ਪੰਜਾਬ ਦੇ ਕਿਸਾਨਾਂ ਨੂੰ ਦੂਜੇ ਪਾਸੇ ਲਾ ਦਈਏ, ਡਾਇਵਰਸਿਫਿਕੇਸ਼ਨ 'ਚ ਲੈ ਆਈਏ। ਹੁਣ ਉਲਟ ਹੈ, ਹੁਣ ਅਸੀਂ ਵਿਕਟਮ ਆ ਤੇ ਅਸੀਂ ਇਹਨਾਂ ਦੇ ਭਾਣੇ ਇਹ ਸਾਡੇ ਤੇ ਜ਼ੁਲਮ ਕਰ ਰਹੇ ਨੇ। ਹੁਣ ਸਾਨੂੰ ਵਿਲਨ ਬਣਾ ਕੇ ਪੇਸ਼ ਕੀਤਾ ਜਾਂਦਾ। ਸਾਡਾ ਗੁਨਾਹ ਤਾਂ ਦੱਸ ਦਿਓ ਕੀ ਹੈ? ਸਾਡੇ ਤੋਂ ਗਲਤੀ ਤਾਂ ਦੱਸ ਦਿਓ ਕੀ ਹੈ? ਗਲਤੀ ਇਹੀ ਹੈ ਕਿ ਅਸੀਂ 60 ਦੇ ਵਿੱਚ ਤੁਹਾਡੇ ਮਗਰ ਲੱਗ ਗਏ। ਅਸੀਂ ਆਪਦਾ ਪੰਜਾਬ ਜਿਹੜਾ ਐਡਾ ਸੋਹਣਾ ਸੀ, ਰੰਗਲਾ ਸੀ, ਇੰਨੀਆਂ ਸੋਹਣੀਆਂ ਰੁੱਤਾਂ, ਇੰਨਾ ਸੋਹਣਾ ਮੌਸਮ, ਅੱਜ ਅਸੀਂ ਕਹਿੰਦੇ ਹਾਂ ਕਿ ਸਾਡੇ ਲੀਡਰ ਕਹਿੰਦੇ ਕੈਲੀਫੋਰਨੀਆ ਬਣਾ ਦਿਆਂਗੇ। ਕੈਲੀਫੋਰਨੀਆ ਦੇ ਹਿਸਾਬ ਨਾਲ ਤੁਸੀਂ ਕੰਪੈਰੀਜ਼ਨ ਤਾਂ ਕਰ ਲਓ, ਸਾਡੇ ਕੋਲ ਤਾਂ ਏਦੂ ਸ਼ਾਨਦਾਰ ਮੌਸਮ ਆ, ਸਾਡੇ ਕੋਲ ਏਦੂ ਸ਼ਾਨਦਾਰ ਧਰਤੀ ਹੈ, ਪਰ ਅਸੀਂ ਕਿਉਂਕਿ ਤੁਹਾਡੇ ਮਗਰ ਲੱਗ ਗਏ, ਤੁਸੀਂ ਕਹਿੰਦੇ ਫਰਟੀਲਾਈਜ਼ ਪਾਓ, ਅਸੀਂ ਉਹ ਪਾਉਣ ਲੱਗ ਪਏ, ਤੁਸੀਂ ਕਿਹਾ ਧਰਤੀ 'ਚ ਪਾਣੀ ਕੱਢੋ, ਚੌਲ ਪੈਦਾ ਕਰੋ, ਅਸੀਂ ਉਹ ਕਰਨ ਲੱਗ ਪਏ, ਸਿੱਟੇ ਵਜੋਂ ਅੱਜ ਅਸੀਂ ਸੜਕਾਂ ਤੇ ਹਾਂ। ਸੋ ਇਹ ਬੇਰੁਜ਼ਗਾਰੀ ਦੀ ਆਪਾਂ ਗੱਲ ਕਰਦੇ ਸੀ, ਪਰ ਅਸਲ ਦੇ ਵਿੱਚ ਗੱਲ ਪੋਲੀਟੀਕਲ ਸਾਖਰਤਾ ਤੇ ਜਾ ਡਿੱਗੀ। ਪੋਲੀਟੀਕਲ ਸਾਖਰਤਾ ਸਾਡੇ 'ਚ ਇੰਨੀ ਹੈ ਕਿ ਅਸੀਂ ਵੈਲਫੇਅਰਿੰਗ ਦਾ ਮਤਲਬ ਉਸ ਸਟੇਟ ਤੋਂ, ਉਸ ਰਾਜ ਤੋਂ, ਉਸ ਸੂਬੇ ਤੋਂ ਜਿਹੜਾ ਆਪਣੇ ਨਾਗਰਿਕਾਂ ਨੂੰ ਇੱਕ ਲਿਮਟਡ ਏਜ ਤੋਂ ਬਾਅਦ ਜਾਂ ਇੱਕ ਲਿਮਟਡ ਆਰਥਿਕਤਾ ਤੋਂ ਬਾਅਦ ਜਿੰਨੀ ਕੋ ਪੈਦਾ ਕਰ ਰਿਹਾ, ਜਿੰਨੀ ਕੋ ਦੀ ਉਜਰ ਬਸਰ ਹੈ, ਉਸ ਤੋਂ ਬਾਅਦ ਉਹਨੂੰ ਫਾਇਦਾ ਦੇ ਰਿਹਾ, ਉਹਨੂੰ ਮੰਗਣ ਨਹੀਂ ਲਾ ਰਿਹਾ, ਉਹਨੂੰ ਕਹਿ ਰਿਹਾ ਕਿ ਤੂੰ ਇੰਨੇ ਪੈਸੇ ਲੈ ਲਾ, ਆਪਦੀ ਜ਼ਿੰਦਗੀ ਆਪਦੇ ਢੰਗ ਨਾਲ ਬਿਤਾ, ਸਾਨੂੰ ਕੋਈ ਚੱਕਰ ਨਹੀਂ ਗਾ। ਪਰ ਇੱਥੇ ਕਹਿੰਦੇ ਕਿ ਨਹੀਂ ਅਸੀਂ ਸਕੀਮ ਲਿਆਵਾਂਗੇ, ਤੁਸੀਂ ਸਾਡੇ ਮਗਰ ਲੱਗੋ। ਸੋ ਇਹ ਅਸੀਂ ਟੋਟਲੀ ਮੁਹਾਂਦਰਾ ਬਦਲ ਦਿੱਤਾ। ਪਰ ਅੱਜ ਕੱਲ ਤੁਹਾਨੂੰ ਪਤਾ ਹੈ ਜਿਹੜੀ ਡਿਬੇਟ ਆ ਉਹ ਹਿੰਦੂ ਮੁਸਲਮਾਨ ਤੇ ਜ਼ਿਆਦਾ ਹੈ। ਸਾਡੇ ਪ੍ਰਧਾਨ ਮੰਤਰੀ ਸਾਹਿਬ, ਉਹਨਾਂ ਦਾ ਜਿਹੜਾ ਮਿਆਰ ਹੈ, ਜੇ ਤੁਸੀਂ ਉਹਨਾਂ ਦੀਆਂ ਸਪੀਚਾਂ ਸੁਣੋਗੇ ਨਾ, ਤੁਹਾਨੂੰ ਲੱਗੂਗਾ ਕਿ ਯਾਰ ਇਹ ਬੰਦਾ ਵਰਲਡ ਦੀ 5ਵੀਂ ਆਰਥਿਕਤਾ ਨੂੰ ਲੀਡ ਕਰ ਰਿਹਾ। ਇਹ 144 ਕਰੋੜ ਲੋਕਾਂ ਦਾ ਨੁਮਾਇੰਦਾ। ਉਹਨਾਂ ਦੇ ਸ਼ਬਦ ਇਹੋ ਜਿਹੇ ਨੇ, ਇੰਨੇ ਘਟੀਆ ਪੱਧਰ ਦੇ ਸ਼ਬਦ ਨੇ, ਪਰ ਜਿਹੜੀ ਸ਼ਬਦਾਵਲੀ ਹੈ, ਤੁਹਾਡੀ ਗੱਲਬਾਤ ਹੈ, ਉਹ ਤੁਹਾਡੇ ਕਰੈਕਟਰ ਨੂੰ ਦੱਸਦੀ ਹੈ ਕਿ ਤੁਹਾਡਾ ਕਰੈਕਟਰ ਕਿੱਦਾਂ ਦਾ, ਤੁਹਾਡਾ ਕਿਰਦਾਰ ਕਿੱਦਾਂ ਦਾ। ਸੋ ਗੱਲਾਂ ਬਹੁਤ ਨੇ ਇਸ ਰਿਪੋਰਟ ਦੇ ਉੱਤੇ, ਆਪਾਂ ਕਦੇ ਫਿਰ ਵੀ ਚਰਚਾ ਕਰਾਂਗੇ, ਕਿਉਂਕਿ ਗੱਲ ਜਦੋਂ ਚੱਲਦੀ ਹੈ ਤੇ ਫਿਰ ਤੁਰਦੀ ਗਾਂਹ ਦੰਦਾਂ ਜੁੜਦੀਆਂ ਜਾਂਦੀਆਂ ਨੇ। ਪਰ ਇਹ ਰਿਪੋਰਟ ਬਹੁਤ ਪੜ੍ਹਨ ਵਾਲੀ ਰਿਪੋਰਟ ਹੈ। ਇਹ ਇੰਡੀਆ ਐਮਪਲੋਇਮੈਂਟ ਰਿਪੋਰਟ 2024 ਇਹਦਾ ਨਾਮ ਹੈ। ਤੁਸੀਂ ਗੂਗਲ ਕਰਕੇ ਵੀ ਇਹਨੂੰ ਪੜ੍ਹ ਸਕਦੇ ਹੋ, ਐਕਸੈਸ ਕਰ ਸਕਦੇ ਹੋ। ਪਰ ਇਹ ਥੋੜੇ ਅੰਕੜੇ ਲੰਮੇ ਨੇ, ਥੋੜਾ ਕਈ ਵਾਰੀ ਅੰਕੜਿਆਂ ਦੇ ਵਿੱਚ ਆਪਾਂ ਨੂੰ ਇਹ ਵੀ ਲੱਗਦਾ ਕਿ ਅੰਕੜੇ ਬੋਰਿੰਗ ਹੋ ਗਏ ਨੇ। ਸੋ ਇਸ ਕਰਕੇ ਤਵਾਜ਼ਨ ਬਣਾਉਣਾ ਪੈਂਦਾ ਕਿ ਅੰਕੜਿਆਂ ਦੇ ਨਾਲ ਕੁਝ ਹੋਰ ਚੀਜ਼ਾਂ ਵੀ ਐਡ ਕੀਤੀਆਂ ਜਾਣ। ਖੈਰ, ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇਹਦੇ ਨਾਲ ਪੰਜਾਬੀ ਰੇਡੀਓ ਦੀ ਟੀਮ ਮੈਂਟਿਕਾ ਗੁਰਦੁਆਰਾ ਸਾਹਿਬ ਮੋਡੈਸਟੋ ਸੀਰੀਜ਼ ਦੇ ਵਿੱਚ ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਕਰਦਰ ਦੇ ਵਿੱਚ ਜਿਹੜੇ ਪ੍ਰੋਗਰਾਮ ਹੋਏ ਸੀਗੇ, ਉਹਨਾਂ ਦੇ ਵਿੱਚ ਵੀ ਪਹੁੰਚੀ ਸੀ, ਕਵਰੇਜ ਸੀ। ਤੁਸੀਂ ਪੰਜਾਬੀ ਰੇਡੀਓ ਦੇ ਫੇਸਬੁੱਕ ਤੇ ਨਾਲ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।